ਕਿਸੇ ਬੰਦੇ ਦੇ 3 ਪੁੱਤਰ ਸਨ ਤੇ ਤਿੰਨਾਂ ਦਾ ਨਾਂ ਉਹਨੇ ਅਬਦੁੱਲਾ ਰੱਖਿਆ ਸੀ। ਜਦੋਂ ਬੰਦਾ ਮਰਨ ਲੱਗਾ ਨਾ, ਉਹਨੇ ਵਸੀਅਤ ਕੀਤੀ ਕਿ ਅਬਦੁੱਲਾ ਨੂੰ ਵਿਰਾਸਤ ਵਿੱਚੋਂ ਹਿੱਸਾ ਮਿਲੇਗਾ, ਅਬਦੁੱਲਾ ਨੂੰ ਵਿਰਾਸਤ ਵਿੱਚੋਂ ਹਿੱਸਾ ਨਹੀਂ ਮਿਲੇਗਾ ਤੇ ਅਬਦੁੱਲਾ ਨੂੰ ਵਿਰਾਸਤ ਵਿੱਚੋਂ ਹਿੱਸਾ ਮਿਲੇਗਾ। ਹੁਣ ਤਿੰਨਾਂ ਦਾ ਨਾਂ ਅਬਦੁੱਲਾ ਸੀ। ਉਹ ਬੜੇ ਪਰੇਸ਼ਾਨ ਹੋ ਗਏ ਕਿ ਸਾਨੂੰ ਕਿਹੜੇ ਅਬਦੁੱਲਾ ਹੈ ਜਿਹਨੂੰ ਵਿਰਾਸਤ ਵਿੱਚੋਂ ਹਿੱਸਾ ਨਹੀਂ ਲੱਭਣਾ। ਉਹ ਆਪਣਾ ਫੈਸਲਾ ਬਾਦਸ਼ਾਹ ਦੇ ਕੋਲ ਲੈ ਗਏ ਤੇ ਬਾਦਸ਼ਾਹ ਨੂੰ ਆਖਦੇ ਨੇ ਕਿ ਬਾਦਸ਼ਾਹ ਸਲਾਮਤ, ਅਸੀਂ ਤਿੰਨੇ ਭਰਾਵਾਂ, ਸਾਡਾ ਤਿੰਨਾਂ ਦਾ ਨਾਂ ਅਬਦੁੱਲਾ ਹੈ। ਸਾਡਾ ਬਾਪ ਮਰਨ ਲੱਗਿਆ ਆਖ ਗਿਆ ਕਿ ਅਬਦੁੱਲਾ ਨੂੰ ਵਿਰਾਸਤ ਵਿੱਚੋਂ ਹਿੱਸਾ ਮਿਲੇਗਾ, ਅਬਦੁੱਲਾ ਨੂੰ ਵਿਰਾਸਤ ਵਿੱਚੋਂ ਹਿੱਸਾ ਨਹੀਂ ਮਿਲੇਗਾ ਤੇ ਅਬਦੁੱਲਾ ਨੂੰ ਵਿਰਾਸਤ ਵਿੱਚੋਂ ਹਿੱਸਾ ਮਿਲੇਗਾ। ਤੁਸੀਂ ਦੱਸੋ ਕਿ ਉਹ ਕਿਹੜਾ ਅਬਦੁੱਲਾ ਜਿਹਨੂੰ ਵਿਰਾਸਤ ਵਿੱਚੋਂ ਹਿੱਸਾ ਨਹੀਂ ਮਿਲਣਾ ਸਾਡੇ ਤਿੰਨਾਂ ਦੇ ਵਿੱਚੋਂ। ਬਾਦਸ਼ਾਹ ਨੇ ਆਖਿਆ ਕਿ ਇੱਕ ਰਾਤ ਮੇਰੇ ਕੋਲ ਗੁਜ਼ਾਰੋ ਤੇ ਮੈਂ ਤੁਹਾਨੂੰ ਦੱਸਣਾ ਆਵਾਂਗਾ ਕਿਹੜਾ ਅਬਦੁੱਲਾ ਜਿਹਨੂੰ ਵਿਰਾਸਤ ਵਿੱਚੋਂ ਹਿੱਸਾ ਨਹੀਂ ਮਿਲਣਾ। ਬਾਦਸ਼ਾਹ ਨੇ ਉਹਨਾਂ ਦੀ ਰੋਟੀ ਦਾ ਇੰਤਜ਼ਾਮ ਕੀਤਾ, ਨਗਰਾਨ ਆਲੇ ਦੁਆਲੇ ਉਹਨਾਂ ਦੇ ਖਿਲਾਰ ਦਿੱਤੇ ਉਹਨਾਂ ਦੀ ਰਖਵਾਲੀ ਵਾਸਤੇ। ਲਾਂਗਰੀ ਜਦੋਂ ਰੋਟੀ ਲੈ ਕੇ ਆਇਆ ਨਾ, ਵਿੱਚੋਂ ਇੱਕ ਅਬਦੁੱਲਾ ਨੇ ਆਖਿਆ ਕਿ ਇਹ ਗੋਸ਼ਤ ਅਸੀਂ ਨਹੀਂ ਖਾਣਾ ਕਿਉਂਕਿ ਇਹ ਗੋਸ਼ਤ ਕੁੱਤੇ ਦਾ ਗੋਸ਼ਤ ਹੈ। ਦੂਸਰਾ ਬੋਲਿਆ, ਉਹਨੇ ਕਿਹਾ ਰੋਟੀਆਂ ਸਾਡੇ ਕੋਲ ਨਹੀਂ ਖਾਧੀਆਂ ਜਾਂਦੀਆਂ ਕਿਉਂਕਿ ਇਹ ਰੋਟੀਆਂ ਵੀ ਜਿਹੜੀਆਂ ਨਾ ਹਾਮਲਾ ਖਾਤੂਨ ਨੇ ਪਕਾਈਆਂ ਨੇ। ਤੀਸਰੇ ਨੇ ਬੋਲਿਆ, ਉਹਨੇ ਕਿਹਾ ਬਾਦਸ਼ਾਹ ਜਿਹੜਾ ਹਰਾਮਦਾ ਵੇ। ਬਾਦਸ਼ਾਹ ਨੇ ਤਿੰਨਾਂ ਦੀਆਂ ਗੱਲਾਂ ਸੁਣੀਆਂ ਤੇ ਕਿਚਨ ਵਾਲੇ ਲਾਂਗਰੀ ਨੂੰ ਬੁਲਾਇਆ, ਉਹਨੂੰ ਆਖਿਆ ਦੱਸ ਗੋਸ਼ਤ ਕੁੱਤੇ ਦਾ? ਉਹਨੇ ਕਿਹਾ ਜੀ ਬਾਦਸ਼ਾਹ ਸਲਾਮਤ ਬਿਲਕੁਲ ਕੁੱਤੇ ਦਾ, ਕਿਉਂਕਿ ਗੋਸ਼ਤ ਮੈਨੂੰ ਕੋਈ ਮਿਲ ਨਹੀਂ ਸੀ ਰਿਹਾ ਤੇ ਮੈਨੂੰ ਸ਼ਰਾਰਤ ਸੋਝੀ ਤੇ ਮੈਂ ਉਹ ਕੁੱਤੇ ਦਾ ਗੋਸ਼ਤ ਪਕਾ ਲਿਆ। ਉਹ ਜਿਹੜਾ ਰੋਟੀਆਂ ਲੈ ਕੇ ਆਇਆ ਸੀ ਉਹਨੂੰ ਆਖਿਆ ਰੋਟੀਆਂ ਜਿਹੜੀਆਂ ਨੇ ਇਹ ਕੋਈ ਹਾਮਲਾ ਖਤੂਨ ਨੇ ਪਕਾਈਆਂ ਨੇ? ਤੇ ਉਹਨੇ ਆਖਿਆ ਹਾਂ ਜੀ ਬਿਲਕੁਲ, ਸਾਡੀ ਇਹ ਜਿਹੜੀ ਮੁਲਾਜ਼ਮ ਹੈ ਨਾ ਉਹਨੂੰ ਅੱਲਾਹ ਤਾਲਾ ਨੇ ਆਸ ਲਾਈ ਏ ਤੇ ਉਹਦੇ ਦਿਨ ਵੀ ਪੂਰੇ ਨੇ ਤੇ ਇਹ ਰੋਟੀਆਂ ਉਹਨੇ ਪਕਾਈਆਂ ਨੇ। ਬਾਦਸ਼ਾਹ ਨੇ ਉਹ ਜਿਹਨੂੰ ਪਛਾਣਿਆ ਸੀ ਨਾ ਕਿ ਕੁੱਤੇ ਦਾ ਗੋਸ਼ਤ ਹੈ, ਉਹਨੂੰ ਪੁੱਛਿਆ ਤੈਨੂੰ ਕਿਵੇਂ ਪਤਾ ਲੱਗਾ ਕੁੱਤੇ ਦਾ ਗੋਸ਼ਤ ਹੈ? ਉਹਨੇ ਆਖਿਆ ਮੈਨੂੰ ਇੰਜ ਪਤਾ ਲੱਗਾ ਵੇ ਕਿ ਜਿਹੜਾ ਹਲਾਲ ਜਾਨਵਰ ਦਾ ਗੋਸ਼ਤ ਹੁੰਦਾ ਨਾ, ਬੱਕਰੇ ਦਾ ਗੋਸ਼ਤ ਹੁੰਦਾ, ਉਹਨੂੰ ਥੋੜੀ ਥੋੜੀ ਚਰਬੀ ਹੁੰਦੀ ਹੈ, ਉਹਨੂੰ ਥੋੜੀ ਥੋੜੀ ਚਰਬੀ ਹੁੰਦੀ ਥੱਲੇ ਵਾਲੇ ਪਾਸੇ। ਇਹ ਵੇ ਕੁੱਤੇ ਦਾ ਗੋਸ਼ਤ ਹਰਾਮ ਗੋਸ਼ਤ ਹੈ, ਇਹਨੂੰ ਬਹੁਤ ਜ਼ਿਆਦਾ ਚਰਬੀ ਸੀ, ਮਾੜਾ ਮਾੜਾ ਗੋਸ਼ਤ ਸੀ ਤੇ ਮੈਂ ਪਹਿਚਾਨ ਲਿਆ ਸੀ ਕਿ ਕੁੱਤੇ ਦਾ ਗੋਸ਼ਤ ਹੈ। ਦੂਸਰੇ ਨੂੰ ਪੁੱਛਿਆ ਤੈਨੂੰ ਰੋਟੀਆਂ ਦਾ ਕਿਵੇਂ ਪਤਾ ਲੱਗਾ? ਉਹਨੇ ਆਖਿਆ ਰੋਟੀਆਂ ਇੱਕ ਪਾਸੋਂ ਕੱਚੀਆਂ ਨੇ, ਇੱਕ ਪਾਸੋਂ ਪੱਕੀਆਂ ਨੇ, ਇੱਕ ਪਾਸੋਂ ਮੋਟੀ ਹੈ ਰੋਟੀ, ਇੱਕ ਪਾਸੋਂ ਬਰੀਕ ਰੋਟੀ। ਤੇ ਮੈਂ ਸਮਝ ਗਿਆ ਸੀ ਕਿ ਉਹ ਹਾਮਲਾ ਖਾਤੂਨ ਹੈ, ਉਹਦੇ ਕੋਲੋਂ ਸਹੀ ਤਰ੍ਹਾਂ ਥੱਲੇ ਨਹੀਂ ਸੀ ਹੋਇਆ ਜਾ ਰਿਹਾ, ਰੋਟੀਆਂ ਵੇਖੀਆਂ ਨਹੀਂ ਸੀ ਜਾ ਰਹੀਆਂ, ਆਇਆ ਕਿ ਰੋਟੀਆਂ ਕੱਚੀਆਂ ਨੇ ਕਿ ਪੱਕੀਆਂ ਨੇ, ਉਹ ਐਵੇਂ ਲਾ ਲਾ ਕੇ ਰੱਖੀ ਆਈ ਹੈ। ਤੀਸਰੇ ਨੂੰ ਉਹਨਾਂ ਨੇ ਪੁੱਛਿਆ ਕਿ ਤੈਨੂੰ ਇਹ ਕਿਵੇਂ ਪਤਾ ਲੱਗਾ ਵੇ ਕਿ ਮੈਂ ਹਰਾਮਦਾ ਵਾਂ? ਤੇ ਉਹਨੇ ਆਖਿਆ ਜਾ ਆਪਣੀ ਮਾਂ ਕੋਲੋਂ ਪਤਾ ਕਰਕੇ ਆ। ਬਾਦਸ਼ਾਹ ਉਸ ਮਾਂ ਦੇ ਕੋਲ ਗਿਆ ਤੇ ਉਹਨੂੰ ਆਖਦਾ ਕਿ ਮਾਂ ਮੈਂ ਹਰਾਮਦਾ ਵਾਂ? ਬਾਦਸ਼ਾਹ ਦੀ ਮਾਂ ਆਖਦੀ ਹਾਂ ਪੁੱਤਰ, ਤੂੰ ਬਗੈਰ ਨਿਕਾਹ ਤੋਂ ਪੈਦਾ ਹੋਇਆ ਮੈਂ। ਬਾਦਸ਼ਾਹ ਨੇ ਉਸ ਅਬਦੁੱਲਾ ਨੂੰ ਪੁੱਛਿਆ ਜਿਹਨੇ ਆਖਿਆ ਸੀ ਤੂੰ ਹਰਾਮਦਾ ਵੇਂ, ਉਹਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਲੱਗਾ ਕਿ ਮੈਂ ਹਰਾਮਦਾ ਵਾਂ? ਤੀਸਰੇ ਅਬਦੁੱਲਾ ਨੇ ਆਖਿਆ ਕਿ ਮੈਨੂੰ ਇੰਜ ਪਤਾ ਲੱਗਾ ਤੂੰ ਹਰਾਮਦਾ ਹੈ ਕਿਉਂਕਿ ਜਿਵੇਂ ਤੂੰ ਸਾਨੂੰ ਕੁੱਤੇ ਦਾ ਗੋਸ਼ਤ ਖਵਾਇਆ ਨਾ ਹਰਾਮ ਜਾਨਵਰ ਦਾ, ਤੇ ਆ ਜਿਵੇਂ ਤੂੰ ਹਾਮਲਾ ਖਾਤੂਨ ਹੈ ਉਹਦੇ ਤੇ ਜ਼ੁਲਮ ਕੀਤਾ ਵੇ, ਉਹਨੂੰ ਕੰਮ ਤੇ ਲਾਇਆ ਹੋਇਆ, ਤੇ ਮੈਂ ਸਮਝ ਗਿਆ ਸੀ ਇਹ ਤੂੰ ਹਲਾਲ ਦਾ ਨਹੀਂ, ਤੂੰ ਕੋਈ ਸ਼ਾਹਜ਼ਾਦਾ ਨਹੀਂ। ਹੁਣ ਬਾਦਸ਼ਾਹ ਨੇ ਫੈਸਲਾ ਕੀਤਾ ਕਿ ਅੱਜ ਇਹਨੇ ਗੋਸ਼ਤ ਦੀ ਸਹਿਆਨ ਕੀਤੀ ਹੈ ਨਾ, ਇਹਨੂੰ ਵਿਰਾਸਤ ਚੋਂ ਹਿੱਸਾ ਮਿਲਣਾ ਹੈ, ਤੇ ਅੱਜ ਇਹਨੇ ਰੋਟੀਆਂ ਦੀ ਪਛਾਣ ਕੀਤੀ ਹੈ, ਇਹਨੂੰ ਵੀ ਵਿਰਾਸਤ ਚੋਂ ਹਿੱਸਾ ਮਿਲਣਾ ਹੈ। ਤੇ ਇਹ ਜਿਹੜਾ ਅਬਦੁੱਲਾ ਹੈ ਨਾ ਜਿਹਨੇ ਮੇਰੀ ਪਹਿਚਾਣ ਕੀਤੀ, ਇਹਨੂੰ ਵਿਰਾਸਤ ਚੋਂ ਹਿੱਸਾ ਨਹੀਂ ਮਿਲਣਾ। ਉਹ ਤਿੰਨਾਂ ਭਰਾਵਾਂ ਨੇ ਪੁੱਛਿਆ ਉਹ ਕਿਉਂ? ਬਾਦਸ਼ਾਹ ਨੇ ਆਖਿਆ ਇੱਕ ਹਰਾਮ ਦੇ ਹਰਾਮਦੇ ਨੂੰ ਪਹਿਚਾਣ ਲੈਂਦਾ, ਇਹਨੇ ਮੈਨੂੰ ਪਹਿਚਾਣ ਲਿਆ। ਆ ਜਾਓ ਆਪਣੀ ਮਾਂ ਕੋਲੋਂ ਤਸਦੀਕ ਕਰ ਲਓ ਇਸ ਗੱਲ ਦੀ। ਉਹ ਆਪਣੀ ਮਾਂ ਦੇ ਕੋਲ ਗਏ ਤੇ ਮਾਂ ਨੂੰ ਜਾ ਕੇ ਆਖਦੇ ਨੇ ਕਿ ਮਾਂ ਇਹ ਗੱਲ ਸੱਚੀ ਹੈ ਕਿ ਆ ਜਿਹੜਾ ਵੇ ਇਹ ਸਾਡਾ ਭਰਾ ਨਹੀਂ? ਤੇ ਉਹਨੇ ਕਿਹਾ ਬਿਲਕੁਲ ਸੱਚੀ ਗੱਲ ਹੈ, ਤੁਹਾਡਾ ਪਿਓ ਜੁਮਾ ਪੜਨ ਗਿਆ ਸੀ, ਮਸਜਿਦ ਦੇ ਬੂਹੇ ਦੇ ਅੱਗੇ ਪਿਆ ਸੀ, ਕੋਈ ਇਹਨੂੰ ਜੰਮ ਕੇ ਤੇ ਸੱਟ ਗਈ ਸੀ ਤੇ ਇਹਨੂੰ ਅਸੀਂ ਪਾਲ ਲਿਆ, ਇਹਦਾ ਵੀ ਨਾਂ ਅਬਦੁੱਲਾ ਰੱਖ ਲਿਆ। ਇੱਕ ਹਰਾਮ ਦਾ ਹੀ ਹਰਾਮਦੇ ਨੂੰ ਪਹਿਚਾਣ ਲੈਂਦਾ, ਹਲਾਲ ਦਾ ਹਲਾਲ ਦੇ ਨੂੰ ਪਛਾਣ ਲੈਂਦਾ, ਹਰਾਮ ਦਾ ਹਰਾਮਦੇ ਨੂੰ ਪਛਾਣ ਲੈਂਦਾ।